जी डॉक्टर साहब साडे कोल पहला फेसबुक मैसेज आया है अमन सिंह जी का। ये लिखते हैं डॉक्टर अमनजीत सिंह जी, बीबा नीलम कौर जी ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੈਂ ਤੁਹਾਡੇ ਸ਼ੋਅ ਦਾ ਬਹੁਤ ਧੰਨਵਾਦੀ ਹਾਂ ਜਿਸ ਕਾਰਨ ਮੇਰੀ ਸੋਚ ਅਤੇ ਜੀਵਨ ਵਿੱਚ ਬਹੁਤ ਤਬਦੀਲੀ ਆਈ ਹੈ। ਮੈਂ ਇੱਕ ਸਧਾਰਨ ਦੁਕਾਨਦਾਰ ਹਾਂ ਅਤੇ ਸਾਦੀ ਜ਼ਿੰਦਗੀ ਜਿਉਂਦਾ ਹਾਂ। ਡਾਕਟਰ ਸਾਹਿਬ, ਦੁਕਾਨਦਾਰ ਦੀ ਜ਼ਿੰਦਗੀ 'ਚ ਇੱਕ ਸਖਤ ਡਿਊਟੀ ਹੁੰਦੀ ਹੈ। ਉਸ ਕੋਲ ਕੋਈ ਵਾਧੂ ਸਮਾਂ ਨਹੀਂ ਹੁੰਦਾ ਜਿਸ ਵਿੱਚ ਉਹ ਦੁਕਾਨ ਤੋਂ ਬਾਹਰ ਝਾਤ ਵੀ ਮਾਰ ਸਕੇ, ਪਰ ਸੋਸ਼ਲ ਮੀਡੀਆ ਦਾ ਧੰਨਵਾਦ ਕਰਨਾ ਬਣਦਾ ਹੈ ਜਿਸ ਕਾਰਨ ਸੱਚ ਦਾ ਪਤਾ ਲੱਗਦਾ ਹੈ ਜਿਹੜਾ ਕਿਸੇ ਨਿਊਜ਼ ਚੈਨਲ ਤੇ ਨਹੀਂ ਦਿਖਾਇਆ ਜਾਂਦਾ। ਅੱਜ ਤੱਕ ਜਾਂ ਕਿਸੇ ਸਹਾਰਾ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਮੇਰਾ ਜਨਮ 1980 ਦਾ ਹੈ। 1984 ਦੀ ਥੋੜੀ ਜਿਹੀ ਸੋਝੀ ਸੀ ਤੇ ਫੌਜੀ ਕਾਰਵਾਈ ਬਾਰੇ ਥੋੜਾ ਪਤਾ ਸੀ। ਅਖੀਰ ਨੂੰ ਪਤਾ ਲੱਗਾ ਕਿ ਸਾਡੀ ਕੌਮ ਨੇ 1984 ਚ ਕਿੰਨਾ ਕੁਝ ਗਵਾ ਚੁੱਕੀ ਹੈ ਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਇਹਨਾਂ ਜ਼ਾਲਮ ਸਰਕਾਰਾਂ ਨੇ ਸਾਡੇ ਤੋਂ ਦੂਰ ਕਰਤੇ, ਪਰ ਇਹ ਬਾਬਰ ਰਾਜ ਬਾਦਲ ਸਾਡੇ ਮਨਾਂ ਵਿੱਚੋਂ ਸੰਤ ਜਰਨੈਲ ਸਿੰਘ ਜੀ ਦਾ ਨਾਂ ਨਹੀਂ ਮਿਟਾ ਸਕਿਆ। ਤੇ ਸੰਤ ਜੀ ਦੇ ਬਚਨ ਹਨ ਕਿ ਜਿਸ ਦਿਨ ਫੌਜ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰੂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਓ। ਖਾਲਿਸਤਾਨ ਦੀ ਨੀਂਹ ਰੱਖੀ ਗਈ ਪਰ ਖਾਲਿਸਤਾਨ ਨਾ ਬਣ ਸਕਿਆ। ਗੱਦਾਰ ਲੀਡਰਾਂ ਕਰਕੇ ਅਸੀਂ ਗੁਲਾਮ ਬਣ ਕੇ ਰਹਿ ਗਏ। ਇਸ ਨੂੰ ਅਸੀਂ ਆਪਣੀ ਬਦਕਿਸਮਤੀ ਸਮਝਦੇ ਹਾਂ, ਪਰ ਅਸੀਂ ਖਾਲਿਸਤਾਨ ਲਈ ਤਿਆਰ ਹਾਂ ਅਤੇ ਤਿਆਰ ਰਵਾਂਗੇ। ਸਾਡੇ ਕੋਲ ਸੰਤ ਜੀ ਵਰਗਾ ਜਰਨੈਲ ਨਾ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿਸ ਉੱਪਰ ਵਿਸ਼ਵਾਸ ਕੀਤਾ ਜਾਵੇ। ਅਸੀਂ ਸਿਮਰਨਜੀਤ ਸਿੰਘ ਮਾਨ ਜੀ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ। ਸਿੱਖ 100% ਉਹਨਾਂ ਨਾਲ ਨਹੀਂ ਖੜਦੇ, ਉਹਨਾਂ ਦੇ ਅੜੀਅਲ ਸੁਭਾਅ ਕਰਕੇ। ਖਾਲਸਾ ਜੀ, ਤੁਸੀਂ ਖਾਲਿਸਤਾਨ ਪ੍ਰਤੀ ਲੋਕਾਂ ਦੇ ਭੁਲੇਖੇ ਦੂਰ ਕਰ ਦਿਓ। ਜਦ ਤੱਕ ਅਸੀਂ ਖਾਲਿਸਤਾਨ ਨਹੀਂ ਬਣਾ ਲੈਂਦੇ ਉਦੋਂ ਤੱਕ ਸਾਡੇ ਲੋਕਾਂ ਨੂੰ ਨਿਰਾਸ਼ ਹੋਣਾ ਪੈਣਾ। ਕੋਈ ਵੀ ਸਾਡਾ ਮਸਲਾ ਖਾਲਿਸਤਾਨ ਬਿਨਾਂ ਹੱਲ ਨਹੀਂ ਹੋ ਸਕਦਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਅਮਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਸਾਨੂੰ ਉਸ ਧਰਤੀ ਤੋਂ ਲਿਖਿਆ ਜਿੱਥੇ ਬਾਰੇ ਸਾਡੇ ਕੁਛ ਉਹ ਲੋਕ ਵੀ ਨੇ ਲਿਖਣ ਵਾਲੇ ਕਹਿਣ ਵਾਲੇ ਜਿਹੜੇ ਕਹਿੰਦੇ ਨੇ ਜੀ ਇੱਥੇ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ, ਜਾਂ ਇਹ ਤਾਂ ਐਵੇਂ ਕੁਛ ਲੋਕਾਂ ਦਾ ਜਿਹੜਾ ਐਵੇਂ ਪ੍ਰੋਪੇਗੈਂਡਾ ਹੈ ਝੂਠਾ ਜੀ। ਸੋ ਵੀਰ ਅਮਨ ਸਿੰਘ, ਉਹਨਾਂ ਨੂੰ ਟੀਵੀ 84 ਨੇ ਕੁਛ ਗਿਆਨ ਦਿੱਤਾ ਹੈ, ਕੁਛ ਉਹਨਾਂ ਦੇ ਕਨਸੈਪਟ ਕਲੀਅਰ ਹੋਏ ਨੇ। ਸਾਨੂੰ ਖੁਸ਼ੀ ਹੈ ਕਿ ਸਾਡਾ ਮਕਸਦ ਜਿਹੜਾ ਇਹ ਸਾਰੇ ਐਫਰਟ ਦਾ ਹੈ, ਔਰ ਜਿਹਦੇ ਲਈ ਅਸੀਂ ਬੇਸ਼ੱਕ ਜਦੋਂ ਵੀ ਤੰਗ ਦਸਤੀਆਂ ਦਾ ਜ਼ਿਕਰ ਵੀ ਕਰਦੇ ਹਾਂ ਵੀ 3 ਸਾਲ 'ਚ ਅਸੀਂ ਇਸ ਸਾਰੇ 'ਚੋਂ ਗੁਜ਼ਰੇ, ਪਰ ਮੈਂ ਪਿਛਲੀ ਵਾਰ ਵੀ ਕਹਿਣਾ ਜਾਂਦਾ ਇਸ ਦਾ ਰੀਅਲ ਕ੍ਰੈਡਿਟ ਤਾਂ ਸਿੱਖ ਸੰਗਤਾਂ ਨੂੰ ਹੀ ਜਾਂਦਾ ਹੈ ਜਿਨ੍ਹਾਂ ਦੀ ਕਿਰਤ ਕਮਾਈ ਦੇ ਨਾਲ, ਜਿਨ੍ਹਾਂ ਦੇ ਜਿਹੜਾ ਹੱਕ ਹਲਾਲ ਦੀ ਕਮਾਈ 'ਚੋਂ, ਕਿਉਂਕਿ ਸਾਡੇ ਨਾਲ ਤਾਂ ਉਹੀ ਜੁੜਦੇ ਨੇ ਜਿਹੜੇ ਪਹਿਲਾਂ ਹੀ ਇਸ ਰਸਤੇ ਦੇ ਉੱਤੇ ਤੁਰੇ ਹੋਏ ਨੇ, ਔਰ ਉਹਨਾਂ 'ਚੋਂ ਵੀ ਉਹ ਜਿਹੜੇ ਵਿਚਾਰੇ ਕਿਰਤ ਕਰਕੇ ਔਰ ਤੰਗ ਦਸਤੀਆਂ 'ਚ ਪਰਿਵਾਰ ਪਾਲਦੇ ਨੇ। ਪਰ ਇਹਦੇ ਬਾਵਜੂਦ ਅਸੀਂ ਇੱਕ ਇੰਨੇ ਵੱਡੇ ਬਜਟ ਵਾਲੇ ਪ੍ਰੋਜੈਕਟ ਨੂੰ ਜੇ ਤੋਰਨ 'ਚ ਕਾਮਯਾਬ ਰਹੇ ਹਾਂ ਤਾਂ ਸਾਡਾ ਰੋਮ ਰੋਮ ਰਿਣੀ ਹੈ ਸਮੂਹ ਸਿੱਖ ਸੰਗਤਾਂ ਦਾ ਜਿਹੜੇ ਸਾਡੇ ਨਾਲ ਇਹ ਸਾਰੇ ਸਮੇਂ 'ਚ ਖਲੋਤੇ ਨੇ। ਔਰ ਅਸੀਂ ਇਹ ਆਸ ਵੀ ਕਰਦੇ ਹਾਂ, ਬੇਸ਼ੱਕ ਜਿਵੇਂ ਤੁਸੀਂ ਕਿਹਾ ਸੀ ਵੀ ਮਹੀਨੇ 'ਚ ਰਿਮਾਈਂਡ ਜੇ ਮਹੀਨਾ ਹੋਇਆ ਤਾਂ ਨਹੀਂ ਹੋਣਾ ਸੰਗਰਾਂਦ ਦੀ ਸੰਗਰਾਂਦ, ਪਰ ਹਾਂ ਪਰ ਚਲੋ ਸਤਵਾੜੇ 'ਚ ਕਰਵਾ ਦਿੰਦੇ ਜੀ ਕਿ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਵੀ ਸਾਨੂੰ ਜਿਹੜੀ ਹੈ, ਔਰ ਖ਼ਾਸ ਤੌਰ 'ਤੇ ਜਦੋਂ ਇਹ ਦਸੰਬਰ ਦਾ ਮਹੀਨਾ ਆਉਂਦਾ ਤੇ 10 ਦਾ ਸੀ ਮੇਲਾ ਉਹਨਾਂ ਜਥੇਬੰਦੀਆਂ ਦੀਆਂ ਜਿਨ੍ਹਾਂ ਦੇ ਆਲਰੇਡੀ ਬਜਟ ਮਿਲੀਅਨ ਡਾਲਰ ਦੇ ਨੇ, ਉਹਨਾਂ ਨੇ ਵੀ ਫਲਾਣੇ ਜੀ ਟਿਮਕਾ ਜੀ ਅਸੀਂ ਜੇ ਆਹ ਨਾ ਦਿਓ ਉਹ ਨਾ ਦਿਓ ਤਾਂ ਸਾਡਾ ਇਹ ਨਹੀਂ ਚੱਲੇਗਾ ਉਹ ਨਹੀਂ ਚੱਲੇਗਾ, ਸਭ ਲੱਗੇ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਲੋਕਾਂ ਨੇ, ਕਿਉਂਕਿ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਟੈਕਸ ਡਿਡਕਟੇਬਲ ਡੋਨੇਸ਼ਨ ਹੁੰਦੀ ਹੈ, ਉਹਨਾਂ ਨੂੰ ਪਤਾ ਹੈ ਵੀ ਬਹੁਤਿਆਂ ਨੇ ਕਿ ਜਿਹੜਾ ਟੈਕਸ ਫਾਈਲ ਕਰਨਾ ਇਹਨਾਂ ਦਿਨਾਂ 'ਚ, ਤੇ ਚਲੋ ਔਰ ਚੰਗੀ ਗੱਲ ਹੈ ਉਹਨਾਂ ਨੂੰ ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਪੰਥ ਦਾ ਕੰਮ ਕਰਦਾ ਉਹਨਾਂ ਨੂੰ ਜਿਹੜਾ ਸਪੋਰਟ ਕਰਨਾ ਚਾਹੀਦਾ। ਪਰ ਮੈਂ ਇਹ ਵੀ ਯਾਦ ਦਹਾਨੀ ਕਰਵਾ ਦਿਆਂ ਵੀ ਜੇ ਇਕੱਲਾ ਸਿਰਫ ਨਾਨ ਪ੍ਰੋਫਿਟ ਤੱਕ ਰਹਿ ਕੇ ਸਾਡੀ ਉੱਥੇ ਡੈਸਟਨੀ ਜਾਂ ਹੋਣੀ ਨਹੀਂ ਬਦਲੀ ਜਾਣੀ, ਉਹਦੇ ਲਈ ਸਭ ਤੋਂ ਵੱਡੀ ਗੱਲ ਜਿਹੜੀ ਹੈ ਸਾਡੇ ਕੋਲ, ਜੇ ਅਸੀਂ ਆਪਣੀ ਕੌਮ ਦਾ ਘਰ ਬਣਾਉਣਾ ਹੈ, ਘਰ ਬਣਾਉਣ ਲਈ ਅੱਜ ਤੁਸੀਂ ਦੇਖੋ ਵੀ ਇੰਡੀਅਨ ਏਜੰਸੀਆਂ ਨੇ ਕਿੰਨਾ ਵੱਡਾ ਨੈਟਵਰਕ, ਕਿੰਨਾ ਸਟਾਫ, ਕਿੰਨੀਆਂ ਏਜੰਸੀਆਂ, ਕਿੰਨੇ ਟੌਂਟ ਬਟੌਂਟ ਥਾਂ ਥਾਈਂ ਰੱਖੇ ਹੋਏ ਨੇ।
ਸਿਰਫ ਇਸ ਆਵਾਜ਼ ਨੂੰ ਬੰਦ ਕਰਨ ਲਈ ਜਿਹੜੀ ਡਾਇਸਪੋਰਾ ਸਿੱਖਾਂ ਦੀ ਹੈ। ਜੀ ਔਰ ਜਿਸ ਤਰੀਕੇ ਨਾਲ ਪਰਮਜੀਤ ਸਿੰਘ ਪੰਮੇ ਨੂੰ ਪੁਰਤਗਾਲ 'ਚ ਜਾ ਕੇ ਏਜੰਸੀਆਂ ਨੇ ਉਹਦੇ ਵਿੱਚ ਰੈੱਡ ਵਾਰੰਟ ਕੀ ਉਹਨੂੰ ਕਹਿੰਦੇ ਨੇ, ਉਹਦੇ ਰਾਹੀਂ ਇੰਟਰਪੋਲ ਤੋਂ ਗ੍ਰਿਫਤਾਰ ਕਰਵਾਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਸਾਡਾ ਪੱਖ ਹੈ ਉਹਨੂੰ ਕੌਣ ਦੇਵੇਗਾ ਜੀ। ਔਰ ਬੇਸ਼ੱਕ ਦੁਨੀਆ ਦੇ ਵਿੱਚ, ਯੂਰਪ ਦੇ ਵਿੱਚ ਵੀ ਚੈਨਲ ਨੇ, ਸਿੱਖਾਂ ਦੀ ਗੱਲ ਕਰਨ ਵਾਲੇ ਨੇ, ਚੰਗੀ ਖਬਰਾਂ ਵੀ ਦਿੰਦੇ ਨੇ, ਪਰ ਮੈਂ ਕੋਈ ਸਾਰਿਆਂ ਨੂੰ ਮੋਨੀਟਰ ਤਾਂ ਨਹੀਂ ਕਰਦਾ, ਪਰ ਈਵਨ ਉੱਥੋਂ ਵਾਲਿਆਂ ਦਾ ਵੀ ਇਹ ਕਹਿਣਾ ਹੈ ਕਿ ਜਿਵੇਂ TV 84 ਆਰਟੀਕੂਲੇਟ ਕਰਦਾ ਹੈ ਕਲੀਅਰਲੀ ਖਾਲਿਸਤਾਨ ਦੇ ਲਈ ਇੱਕ ਫੋਕਸ ਦੇ ਨਾਲ, ਇਵੇਂ ਜਿਹੜੇ ਦੂਸਰੇ ਸਿੱਖੀ ਦੀ ਗੱਲ ਕਰਨ ਵਾਲੇ ਚੈਨਲ ਨੇ ਉਹ ਵੀ ਧਾਰਮਿਕ ਸਾਈਡ ਜ਼ਿਆਦਾ ਰੱਖਦੇ ਨੇ, ਕਿਉਂਕਿ ਉਹਦੇ ਥੱਲੇ ਇੱਕ ਤਾਂ ਸੁਰੱਖਿਆ ਹੈ, ਸੇਫਟੀ ਹੈ, ਦੂਸਰਾ ਜ਼ਿਆਦਾ ਕਲਾਇੰਟੇਲ ਵੀ ਮਿਲਦੀ ਹੈ, ਤੀਸਰਾ ਡੋਨੇਸ਼ਨ ਵੀ ਮਿਲਦੀ ਹੈ। ਸੋ ਪੋਲੀਟੀਕਲ ਕਾਜ਼ ਲਈ ਤਾਂ ਡੋਨੇਸ਼ਨ ਦੇਣ ਵਾਲੇ ਵੀ ਬੜੇ ਚੋਜ਼ਨ ਫਿਊ ਹੀ ਰਹਿ ਜਾਂਦੇ ਨੇ। ਔਰ ਇਹਦੇ ਨਾਲ ਈਵਨ ਜਿਹੜੇ ਇਸ ਕਿਸਮ ਦੇ ਚੈਨਲ ਵੀ ਨੇ ਜਿਹੜੇ ਧਾਰਮਿਕ ਆਧਾਰਿਤ ਗੱਲ ਕਰਦੇ ਨੇ, ਉਹਨਾਂ ਨੂੰ ਵੀ ਨੇਮ ਕੀਤਾ ਮੋਦੀ ਨੇ, ਜਿਹੜਾ ਡੋਜ਼ੀਅਰ ਦਿੱਤਾ ਹੈ ਕਿ ਜੀ ਇਹ ਸੈਪਰੇਟਿਜ਼ਮ ਫੈਲਾ ਰਹੇ ਨੇ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਜਦੋਂ ਵੀਰ ਅਮਨ ਸਿੰਘ ਵਰਗੇ ਸਾਨੂੰ ਲਿਖਦੇ ਨੇ, ਸਾਨੂੰ ਖੁਸ਼ੀ ਵੀ ਹੁੰਦੀ ਹੈ, ਪਰ ਨਾਲ ਅਸੀਂ ਇਹ ਵੀ ਸਮਝਦੇ ਹਾਂ ਵੀ ਸਾਡੇ ਦਰਸ਼ਕ ਸਰੋਤੇ ਇਸ ਪੱਖੋਂ ਥੋੜਾ ਜਿਹਾ ਹੋਰ ਲਿਬਰਲ ਹੋਣ, ਸਾਨੂੰ ਤੁਸੀਂ ਥੋੜਾ ਵਕਤ ਦਿਓ, ਇਹਨੂੰ ਚਲਾਓ, ਇਸ ਨੂੰ ਕੰਟੀਨਿਊ ਕਰਾਓ, ਤਾਂ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਆਪਣੇ ਆਪ ਨੂੰ ਥੋੜਾ ਬਹੁਤ ਫਾਈਨੈਂਸ਼ੀਅਲੀ ਵੀ ਇੰਡੀਪੈਂਡੈਂਟ ਕਰ ਸਕੀਏ। ਜੀ। ਉਹਨਾਂ ਨੇ ਆਪਣੇ ਦੁਕਾਨਦਾਰ ਹੋਣ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਵਕਤ ਥੋੜਾ ਹੁੰਦਾ, ਲੇਕਿਨ ਇਹਦੇ ਬਾਵਜੂਦ ਉਹਨਾਂ ਦਾ ਜਨਮ 1980 ਚ ਹੋਇਆ, ਬਹੁਤ ਕੁਝ ਉਹਨਾਂ ਨੂੰ ਨਹੀਂ ਸੀ ਪਤਾ, ਉਹਨਾਂ ਨੇ ਸਿੱਖਿਆ ਔਰ ਉਹਨਾਂ ਨੇ ਇਹ ਕਿਹਾ ਵੀ ਬੇਸ਼ੱਕ ਸੰਤ ਪਿੰਡਾਂ ਵਾਲਿਆਂ ਦੀ ਸੋਚ ਨੂੰ ਮਿਟਾਉਣ ਦੇ ਲਈ, ਉਹਨਾਂ ਦੇ ਨਾਂ ਨੂੰ ਮਿਟਾਉਣ ਦੇ ਲਈ ਬਾਦਲ ਜਾਂ ਏਜੰਸੀਆਂ ਨੇ ਆਪਣਾ ਟਿਲ ਲਾਇਆ, ਪਰ ਉਹ ਸਿੱਖਾਂ ਦੇ ਦਿਲਾਂ 'ਚ ਵਸਦੇ ਨੇ। ਪਰ ਇਹ ਉਹਨਾਂ ਨੇ ਇੱਕ ਚੈਲੰਜ ਸਾਡੇ ਲਈ ਛੱਡਿਆ ਵੀ ਜਿਹੜੇ ਸੰਤਾਂ ਦੇ ਸ਼ਬਦ ਸੀ ਕਿ ਜਦੋਂ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਇਹ ਇਹਨਾਂ ਗਦਾਰਾਂ ਦੀ ਬਦੌਲਤ ਹੈ ਕਿ ਅਸੀਂ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚੇ। ਔਰ ਫਿਰ ਇੱਕ ਉਹਨਾਂ ਨੇ ਜਿਹੜਾ ਇੱਕ ਸ਼ੰਕਾ ਵੀ ਦਿੱਤਾ ਹੈ ਵੀ ਕੋਈ ਜਰਨੈਲ ਨਹੀਂ ਹੈ ਕਿਹਦੇ ਮਗਰ ਕੌਮ ਲੱਗੇ, ਔਰ ਮਾਨ ਸਾਹਿਬ ਨੂੰ ਬੇਸ਼ੱਕ ਉਹ ਪਿਆਰ ਕਰਦੇ ਨੇ, ਪਰ ਉਹਨਾਂ ਦਾ ਕਹਿਣਾ ਵੀ ਉਹ ਅੜੀਅਲ ਸੁਭਾਅ ਦੇ ਨੇ, ਹੋਰ ਕਿਸੇ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਔਰ ਕਨਕਲੂਡ ਉਹਨਾਂ ਨੇ ਕੀਤਾ ਵੀ ਖਾਲਿਸਤਾਨ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਮੈਂ ਸਮਝਦਾ ਵੀ ਉਹਨਾਂ ਦਾ ਕਨਕਲੂਜਨ ਬਿਲਕੁਲ ਠੀਕ ਹੈ। ਬਾਕੀ ਇਹ ਠੀਕ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੀ ਜਿਹੜੀ ਮੈਗਨਾਤੀਸੀ ਸ਼ਖਸੀਅਤ ਹੈ, ਮੈਗਨੈਟਿਕ ਕੈਰਿਜ਼ਮੈਟਿਕ ਪਰਸਨੈਲਿਟੀ, ਉਹ ਤਾਂ ਕਦੇ-ਕਦੇ ਹੀ ਕਿਸੇ ਕੌਮ ਨੂੰ ਨਸੀਬ ਹੁੰਦੀ ਹੈ ਇਤਿਹਾਸ ਦੇ ਵਿੱਚ। ਪਰ ਗੱਲ ਜੇ ਅਸੀਂ ਸਿਰਫ ਇਸ ਗੱਲ ਦਾ ਹੀ ਜਿਹੜਾ ਉਹ ਹਿਰਖ ਕਰਦੇ ਰਵਾਂਗੇ ਜਾਂ ਉਸ ਨੂੰ ਹੀ ਕੁਝ ਉਡੀਕਣ ਤੱਕ ਰਵਾਂਗੇ ਤੇ ਫਿਰ ਗੱਲ ਤੁਰਨੀ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਰਾਹ ਦਸਾਰਾ ਸਤਿਗੁਰੂ ਨੇ ਸਾਨੂੰ ਕੌਮੀ ਘਰ ਦੀ ਜਿਹੜੀ ਗੱਲ ਹੈ, ਉਹ ਸਾਡੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਆਪਣਾ ਖੂਨ ਡੋਲ ਕੇ ਐਸਟੈਬਲਿਸ਼ ਕੀਤੀ ਹੈ। ਅੱਜ ਗੱਲ 4 ਚਫੇਰੇ ਦੁਨੀਆ ਦੇ ਵਿੱਚ ਹੈ। ਸਿੱਖ ਮਸਲਾ ਜਿਹੜਾ ਹੈ ਉਹ ਕੋਈ ਐਵੇਂ ਕਿਵੇਂ ਨਹੀਂ ਹੈ। ਜੇ ਏਜੰਸੀਆਂ ਦਾ ਜਾਂ ਹਕੂਮਤ ਦਾ ਇੰਨਾ ਜ਼ੋਰ ਲੱਗਾ ਹੋਇਆ ਤੇ ਇਸ ਤੋਂ ਹੀ ਅੰਦਾਜ਼ਾ ਹੋ ਜਾਣਾ ਚਾਹੀਦਾ ਵੀ ਉਹਨਾਂ ਦੇ ਲਈ ਅਸੀਂ ਕਿੰਨੀ ਵੱਡੀ ਸਿਰਦਰਦੀ ਹੈ। ਪਰ ਅਸੀਂ ਇਹਦੇ 'ਚ ਹਰ ਕੋਈ ਇੰਡੀਵਿਜੂਅਲ, ਜਿਵੇਂ ਮੈਂ ਕੱਲ ਵੀ ਕਿਹਾ ਸੀ, ਜਿਨ੍ਹਾਂ ਦਿਨਾਂ 'ਚੋਂ ਅਸੀਂ ਗੁਜ਼ਰ ਰਹੇ, ਆਪਣੇ ਘਰਾਂ ਦੇ ਵਿੱਚੋਂ ਗੱਲ ਨੂੰ ਸ਼ੁਰੂ ਕਰੀਏ, ਆਪਣੇ ਪਰਿਵਾਰਾਂ ਨੂੰ, ਬੱਚਿਆਂ ਬੱਚੀਆਂ ਨੂੰ, ਜਿੱਥੇ ਬੀਤੇ ਦਾ ਇਤਿਹਾਸ ਜਿਹੜਾ ਕਿ ਇਹਨਾਂ ਦਿਨਾਂ ਦਾ ਇਤਿਹਾਸ ਹੈ, ਉਹ ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ, ਖਿਦਰਾਣੇ ਦੀ ਢਾਬ, ਤੇ ਉਹ ਸਾਰੇ ਨੂੰ ਨਾਲ ਜੋੜੀਏ। ਉੱਥੇ ਜਿਹੜੇ ਸਾਡੇ ਮੌਜੂਦਾ ਚੈਲੰਜ ਨੇ, ਸਾਡੇ ਕੌਮੀ ਘਰ ਦੀ ਗੱਲ ਹੈ, ਇਹ ਵੀ ਅਸੀਂ ਆਪਣੇ ਘਰ ਤੋਂ ਸ਼ੁਰੂ ਕਰੀਏ ਤੇ ਫਿਰ ਮਹਾਰਾਜ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਸਿਰਫ ਇੱਕ ਸਮਾਂ ਔਰ ਅਲਟੀਮੇਟਲੀ ਅਸੀਂ ਇਸ ਲੜਾਈ ਨੂੰ ਜਿੱਤਾਂਗੇ। ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਕਾਇਮ ਹੋਏਗਾ, ਲਿਬਰੇਟ ਹੋਏਗਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਬਿਲਕੁਲ ਡਾਕਟਰ ਸਾਹਿਬ ਸੁਣਾ